ਕਿਉਂ ਜੀ ਨੰਬਰਦਾਰ ਸਾਹਿਬ ਕਿ ਪਹਿਲਾਂ ਜਿਸ ਟਾਈਮ ਕੋਈ ਪ੍ਰਾਹੁਣਾ ਆਉਂਦਾ ਸੀ ਨਾ ਤੇ ਬੰਦਿਆਂ ਨੂੰ ਚਾਅ ਬੜੇ ਚੜ ਜਾਂਦੇ ਸੀ। ਹਾਂਜੀ ਇਵੇਂ ਨਾ ਐਸਾ ਹੀ ਹੈ, ਬੜੀਆਂ ਵੀ ਖੁਸ਼ੀਆਂ ਕੋਈ ਹੁੰਦੀਆਂ। ਜਦੋਂ ਕੋਈ ਬੰਦਾ ਪ੍ਰਾਹੁਣਾ ਆਣਾ ਉਹਦਾ ਹੈ ਪੈਰ ਜਿਹੜਾ ਆ ਉਹ ਮੰਜੇ ਦੇ ਉੱਤੇ ਨਹੀਂ ਲੱਗਣਾ ਤੇ ਬਜ਼ੁਰਗ ਦੀ ਘਰ ਦਾ ਜਿਹੜਾ ਬਜ਼ੁਰਗ ਸੀ ਨਾ ਉਹਦੀ ਆਵਾਜ਼ ਆ ਜਾਣੀ, ਓਏ ਉਹ ਕੁੱਕੜ ਫੜੋ, ਕੁੱਕੜ ਫੜੋ, ਛੁਰੀ ਤੇਜ਼, ਛੁਰੀ ਵੀ ਲਿਆ ਚੁੱਕ ਕੇ, ਚੂਰੀ ਵੀ ਲਿਆ ਚੁੱਕ ਕੇ। ਹਾਂ ਉਹ ਪੱਥਰ ਦੇ ਉੱਤੇ ਫੇਰਨੀ ਤੇਜ਼ ਕਰਨੀ। ਹਾਂ ਮੁੰਡਿਆਂ ਨੇ ਗਲੀ 'ਚ ਭੱਜਿਆ ਫਿਰਨਾ, ਲੋਕਾਂ ਨੇ ਪੁੱਛਣਾ ਕੀ ਹੋਇਆ, ਸਾਡਾ ਫੁੱਫਾ ਆਇਆ ਜਾਂ ਮਾਮਾ ਆਇਆ, ਹਾਂਜੀ ਬੜੀ ਕੋਈ ਖੁਸ਼ੀ ਆਇਆ, ਬੜੀਆਂ ਖੁਸ਼ੀਆਂ ਚੜ੍ਹਨੀਆਂ। ਸਾਡੇ ਮਾਸ਼ਾਅੱਲਾ ਵਾਲਿਦ ਸਾਹਿਬ ਅੱਲਾਹ ਪਾਕ ਆਸਾਨੀਆਂ करे, ਹੂੰ ਅੱਲਾਹ ਤਾਲਾ ਮੰਜ਼ਿਲਾਂ ਆਸਾਨ करे। ਆਮੀਨ ਆਮੀਨ। ਬਜ਼ੁਰਗਾਂ ਨੂੰ ਇਤਨੀ ਖੁਸ਼ੀ ਹੁੰਦੀ ਸੀ ਨਾ ਮਹਿਮਾਨ ਆਉਣ ਦੀ ਕਿ ਮੈਂ ਇਤਨੀ ਖੁਸ਼ੀ ਇਹਨਾਂ ਨੂੰ ਵੈਸੇ ਕਦੀ ਵੀ ਹੋਰ ਕਿਸੇ ਹਿਸਾਬ 'ਚ ਦੇਖੀ ਹੀ ਨਹੀਂ ਹੈਗੀ। ਇਸ ਤਰ੍ਹਾਂ ਹੀ ਹੈ, ਚੰਨ ਚੜ ਜਾਣਾ। ਮੈਂ ਕਹਿੰਦਾ ਕਿ ਇਤਨੀ ਖੁਸ਼ੀ ਹੋਣੀ ਜੀ ਕਿ ਅੱਲਾਹ ਪਾਕ ਆਸਾਨੀਆਂ करे ਵੀ ਉਹੋ ਜਿਹੀ ਖੁਸ਼ੀ ਮੈਂ ਕਦੀ ਦੇਖੀ ਹੀ ਨਹੀਂ। ਉਹਨਾਂ ਸਭ ਮਹਿਮਾਨ ਬੈਠਾ ਆ ਕੇ ਮਿਲੇ ਮੁਲੇ ਆ, ਉਸ ਤੋਂ ਬਾਅਦ ਜਨਾਬ ਨਾਲ ਹੀ ਉਹਨਾਂ ਨੇ ਇੱਕ ਕੰਮ ਕਰਨਾ ਵੀ ਉਹ ਛੁਰੀ ਚੱਕਣੀ ਹੈ, ਛੁਰੀ ਚੱਕ ਕੇ ਨਾ ਉਹ ਤੇਜ਼ ਕਰਨ ਲੱਗ ਜਾਣੀ ਹੈ। ਗੱਲ ਨਹੀਂ ਸਮਝ ਆ ਰਹੀ ਤੇ ਮਹਿਮਾਨ ਨੇ ਦੇਖਣਾ ਵੀ ਆ ਮੇਰੇ ਵਾਸਤੇ ਜਿਹੜਾ ਨਾ ਹੁਣ ਕੁੱਕੜ ਕੌਣ ਲੱਗਿਆ ਨੰਬਰਦਾਰ, ਸਮਝ ਨਹੀਂ ਆਈ। ਜੇ ਉਹਨੇ ਰਹਿਣਾ ਹੁੰਦਾ ਸੀ ਨਾ ਫਿਰ ਵੀ ਚੁੱਪ ਕਰਕੇ ਬੈਠਾ ਰਹਿੰਦਾ ਸੀ। ਐਸਾ ਹੀ ਹੈ। ਤੇ ਜੇ ਉਹਨੇ ਜਾਣਾ ਹੁੰਦਾ ਸੀ ਉਹ ਕਹਿੰਦਾ ਸੀ ਉਹ ਨਾ ਭਾਈ ਨਾ। ਹਾਂਜੀ ਹਾਂਜੀ ਨਾ ਬਈ ਨਾ, ਫੜ ਲੈਂਦਾ ਸੀ ਉਹ ਛੁਰੀ ਵੀ ਫੜ ਲੈਂਦਾ ਸੀ ਮੁਰਗੇ ਨਾ ਬਈ ਮੈਂ ਜਾਣਾ। ਉਹ ਧੱਕੇ ਨਾਲ ਫਿਰ ਵੀ ਜੇ ਫੜ ਕੇ ਛੁਰੀ ਫੜ ਫਿਰ ਥੱਲੇ ਲੈ ਕੇ ਚੱਲੇ, ਛੁਰੀ ਫੜ ਲੈਂਦਾ ਸੀ ਨਾ ਆਇਆ। ਮਹਿਮਾਨ ਦੀ ਬਹੁਤ ਕਦਰ ਕਰਦੇ ਸੀ ਲੋਕ, ਮੁਹੱਬਤ ਬਹੁਤ ਸੀ, ਖਲੂਸ ਮੁਹੱਬਤ, ਖੁਸ਼ੀਆਂ ਇਸ ਗੱਲ ਦੇ ਵੀ ਹੱਸਣਾ ਬਹਿਣਾ ਗੱਲਾਂ ਕਰਨੀਆਂ, ਦੁੱਖ ਸੁੱਖ ਵੰਡਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਮਹਿਮਾਨ ਨੂੰ ਰੱਖਣ ਵਾਸਤੇ ਨਾ ਮੁਰਗਾ ਉਹਨਾਂ ਨੂੰ ਕੋਣਾ ਪੈਂਦਾ ਸੀ। ਇਵੇਂ ਗੱਲ ਯਾਰ ਮੁਰਗਾ ਨਾ ਵੀ ਹੁੰਦਾ ਗੱਲ ਸਮਝੋ ਦਾਲ 'ਚ ਵੀ ਇਤਨੀ ਮੁਹੱਬਤ ਹੁੰਦੀ ਸੀ ਨਾ ਜੀ ਉਸ ਟਾਈਮ ਜੀ। ਉਹ ਮਹਿਮਾਨ ਦੀ ਮਜਬੂਰੀ ਬਣ ਜਾਂਦੀ ਸੀ, ਇਤਨੀ ਚਾਹਤ ਨਾਲ ਅੱਗੇ ਪੇਸ਼ ਕਰਦੇ ਸੀ ਨਾ ਜਿਹਦਾ ਹਿਸਾਬ ਕੋਈ ਨਹੀਂ। ਜੋ ਗੱਲਾਂ ਯਾਦ ਆਉਂਦੀਆਂ ਜਦੋਂ ਨਿੱਕੇ ਹੁੰਦੇ ਨਾਨਕਿਆਂ ਤੇ ਜਾਣਾ ਜੀ। ਹਾਂਜੀ ਉਹਨਾਂ ਨੇ ਜੀ 488 ਆ ਜਿਹੜੀ ਵੱਡੀ ਬੋਤਲ ਆ ਹੁਣ 1.5 ਲੀਟਰ ਵਾਲੀ ਹੋ ਗਈ ਜਾਂ 2.25 ਲੀਟਰ ਵਾਲੀ, ਇਹ ਬੋਤਲਾਂ ਨਹੀਂ ਹੁੰਦੀਆਂ ਸੀ। ਬੋਤਲ ਹੁੰਦੀ ਸੀ ਦੂਸਰੀ ਬੈਂਸ ਦੀ, ਸ਼ੀਸ਼ੇ ਵਾਲੀ ਬੈਂਸ, ਸ਼ੀਸ਼ੇ ਵਾਲੀ। ਹਾਂਜੀ ਹਾਂਜੀ। ਤੇ ਫਰਿੱਜਾਂ ਵੀ ਕੋਈ ਨਹੀਂ ਸੀ ਘਰ ਦੇ ਵਿੱਚ, ਫਰਿੱਜਾਂ ਕੋਈ ਨਹੀਂ ਸੀ ਤੇ ਘਰ ਦੇ ਵਿੱਚ ਲਿਆ ਕੇ ਬਰਫ਼ ਦੀ ਰੋੜੀ, ਐਸਾ ਹੀ ਠੀਕ ਆ, ਤੇ ਜਾਂ ਤੂੜੀ 'ਚ ਦੱਬਣੀ ਜਾਂ ਬੋਰੀ 'ਚ ਰੱਖਣਾ ਤੇ ਉੱਤੇ ਲਿਆ ਕੇ ਬੋਤਲਾਂ ਰੱਖ ਦੇਣੀਆਂ ਠੰਡੀਆਂ ਹੋਣ ਵਾਸਤੇ। ਤੇ ਇੱਕ ਇੱਕ ਬੋਤਲ ਨਹੀਂ ਆਉਂਦੀ ਹੁੰਦੀ ਸੀ, ਡਾਲਾ ਹੀ ਲਿਆ ਕੇ ਸੁੱਟ ਲੈਂਦੇ ਹੁੰਦੇ, ਡਾਲਾ ਹੀ ਲਿਆ ਕੇ ਸੁੱਟ ਲੈਂਦੇ। ਇਵੇਂ ਹੀ ਸੀ। ਹਾਂਜੀ ਇਸ ਤਰ੍ਹਾਂ ਹੀ ਹੈ। ਤੇ ਆ ਵਿਆਹਾਂ ਸ਼ਾਦੀਆਂ ਤੇ ਦੇਖ ਲਓ ਜੀ, ਬਰਾਤ ਆਉਂਦੀ ਸੀ ਬੱਚੀਆਂ ਦੀ ਜੀ। ਹਾਂਜੀ ਹਾਂਜੀ ਉਹ ਬੰਦੇ 3-3 4-4 ਦਿਨ ਮਹਿਮਾਨਾਂ ਨੂੰ ਰੱਖਦੇ ਸੀ, ਬਰਾਤ ਨੂੰ ਪੂਰੀ ਨੂੰ ਜੀ। 3-4 ਦਿਨ ਨਹੀਂ, ਮਹੀਨਾ ਵੀ ਬਰਾਤਾਂ ਰਹੀਆਂ। ਹਾਂਜੀ ਚਲੋ ਜੀ ਓਵਰਆਲ ਗੱਲ ਹੈ, ਚਲੋ 3-4 ਦਿਨ ਤਾਂ ਆਮ ਰੂਟੀਨ ਰਹੀ ਹੈ ਨਾ ਜੀ। ਨਹੀਂ ਤੇ ਆਮ ਬੜੀ ਕਿ ਉਹਨਾਂ ਦੀ ਸੇਵਾ ਕਰਨੀ ਸਾਰੇ ਪਿੰਡ ਨੇ ਰਲ ਕੇ, ਇਹ ਨਹੀਂ ਕਿ ਜੀ ਮਸਨੂੰ ਨੇ ਕਰਨੀ ਜਿਹਦੇ ਘਰ ਬੇਟੀ ਬਰਾਤ ਆਈ ਹੈ ਉਹਨੇ। ਸਾਡੇ ਇੱਥੇ ਪਿੰਡ 'ਚ ਗੱਲ ਸੁਣਦੇ ਰਹੇ ਬਜ਼ੁਰਗਾਂ ਕੋਲੋਂ ਵੀ ਚੌਧਰੀ ਮਹਿੰਦੀ ਦੇ ਵਾਲਿਦ ਸਾਹਿਬ ਚੌਧਰੀ ਰਹਿਮਤ ਅਲੀ, ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਬਰਾਤ ਬਹੁਤ ਜ਼ਿਆਦਾ ਆ ਗਈ, ਇਤਨੀ ਬਰਾਤ ਪਿੰਡ ਵਾਲਿਆਂ ਨੇ ਕਦੀ ਦੇਖੀ ਨਹੀਂ ਸੀ। ਤੇ ਜਦੋਂ ਬਰਾਤ ਆਈ ਨਾ ਜੀ ਤੇ ਅਲਹਮਦੁਲਿਲਾ ਪਿੰਡ ਵਾਲਿਆਂ ਦੀ ਇਤਨੀ ਮੁਹੱਬਤ ਹੁੰਦੀ ਸੀ, ਇਤਫਾਕ ਹੁੰਦਾ ਸੀ ਪਿੰਡ ਦਾ, ਸਾਰੇ ਆਪਣੀ ਇੱਜ਼ਤ ਸਮਝਦੇ ਸੀ ਹਰ ਗੱਲ ਨੂੰ। ਪਿੰਡ ਦੇ ਵਿੱਚ ਬੈਠੇ ਨਾ, ਪਿੰਡ 'ਚ ਅੱਜ ਵੀ ਸਾਨੂੰ ਇਹੀ ਸਮਝਣਾ ਚਾਹੀਦਾ, ਅੱਜ ਵੀ ਇਹੀ ਸਮਝਣਾ ਚਾਹੀਦਾ, ਲੇਕਿਨ ਸਮਝਦੇ ਨਹੀਂ ਅਸੀਂ, ਇਸੇ ਕਰਕੇ ਅਸੀਂ ਬਹੁਤ ਪਿੱਛੇ ਚਲੇ ਗਏ। ਤੇ ਕਹਿੰਦੇ ਦੁੱਧ ਮੁੱਕ ਗਿਆ ਸੀ, ਪਤਾ ਨਹੀਂ ਕੋਈ ਇਹੋ ਜਿਹੀ। ਨਹੀਂ ਮੁੱਕਣ ਮਕਾਨ ਵਾਲੀ ਗੱਲ ਨਹੀਂ ਹੈਗੀ, ਬਸ ਉਹ ਜਦੋਂ ਬਰਾਤ ਦੇਖੀ ਗਈ ਨਾ ਇਤਨੀ ਜ਼ਿਆਦਾ ਤੇ ਲੋਕਾਂ 'ਚ ਅਹਿਸਾਸ ਇਤਨਾ ਸੀ, ਮੁਹੱਬਤ ਸੀ, ਆਪਣਾ ਹੀ ਸਮਝਦੇ ਸੀ ਸਾਰਾ ਕੰਮ। ਜਿਤਨੇ ਵੀ ਸਾਡੇ ਪਿੰਡ ਦੀ ਇੱਜ਼ਤ ਸਾਡੀ ਇੱਜ਼ਤ ਆ। ਔਰ ਅਲਹਮਦੁਲਿਲਾ ਉਹਨਾਂ ਨੇ ਬਰਾਤ ਨੂੰ ਬੜੇ ਅੱਛੇ ਤਰੀਕੇ ਨਾਲ ਪੂਰਾ ਪ੍ਰੋਟੋਕੋਲ ਦਿੱਤਾ। ਜਿਤਨੇ ਦਿਨ ਉਹਨਾਂ ਦੀ ਮਰਜ਼ੀ ਸੀ ਉਤਨੇ ਦਿਨ ਰਹੇ, ਬੜਾ ਅੱਛਾ ਖਾਣਾ ਮਿਲਿਆ ਉਹਨਾਂ ਨੂੰ। ਔਰ ਪਿੰਡ ਵਾਲੇ ਸਾਰਾ ਕਹਿੰਦੇ ਦੁੱਧ ਲੈ ਕੇ ਹਾਂਜੀ ਹਾਂਜੀ ਹਰ ਚੀਜ਼ ਜਿਹੜੀ ਹੈ ਅਲਹਮਦੁਲਿਲਾ ਉਹਨਾਂ ਨੂੰ ਪੂਰੀ ਕੀਤੀ ਗਈ ਔਰ ਬੜੇ ਅੱਛੇ ਤਰੀਕੇ ਨਾਲ। ਉਹ ਅੱਜ ਵੀ ਗੱਲ ਕਾਇਮ ਆ ਵੀ ਬਜ਼ੁਰਗ ਦੱਸਦੇ ਆ ਵੀ ਇਤਨੀ ਬਰਾਤ ਆ ਜਾਂਦੀ ਸੀ ਤੇ ਇੰਨੇ ਦਿਨ ਰਹਿ ਕੇ ਚਲੇ ਜਾਂਦੇ। ਤੇ ਅਸੀਂ ਅੱਜ ਜਿਹੜੇ ਹੈਗੇ ਅੱਜ ਅਸੀਂ ਕਹਿੰਦੇ ਮਹਿਮਾਨ ਆ ਗਿਆ, ਆਏ ਤੇ ਵੀ ਪਰੇਸ਼ਾਨ ਹੋ ਗਏ ਵੀ ਯਾਰ ਚੰਗੇ ਰਹੇ ਆ ਯਾਰ, ਮਹਿਮਾਨ ਆ ਗਿਆ। ਅਸੀਂ ਤਾਂ ਯਾਰ ਇੱਧਰ ਜਾਣਾ ਸੀ, ਸਾਡੀ ਮਸਰੂਫੀਅਤ ਹੀ ਇੰਨੀ ਹੈ, ਗੱਲ ਨਹੀਂ ਸਮਝ ਆਉਂਦੀ। ਸਾਡੇ ਕੋਲ ਬਹਿਣ ਦਾ ਟਾਈਮ ਹੀ ਨਹੀਂ ਹੈਗਾ। ਉਹ ਬਜ਼ੁਰਗਾਂ ਕੋਲ ਬਹਿਣ ਦਾ ਹੀ ਟਾਈਮ ਸੀ ਅਲਹਮਦੁਲਿਲਾ। ਉਹ ਬਹਿੰਦੇ ਸੀ, ਗੱਲਾਂ ਕਰਦੇ ਸੀ, ਮੁਹੱਬਤ ਕਰਦੇ ਸੀ ਔਰ ਇੱਕ ਦੂਸਰੇ ਦਾ ਅਹਿਸਾਸ ਕਰ ਦੁੱਖ ਸੁੱਖ ਵੰਡਦੇ ਸੀ। ਹੁਣ ਤੇ ਭਾਈ ਟਾਈਮ ਹੀ ਕੋਈ ਨਹੀਂ। ਹੁਣ ਇਹ ਆ ਵੀ ਮਹਿਮਾਨ ਆਇਆ, ਪਹਿਲੇ ਤੇ ਆਂਦੇ ਚੰਗਾ ਹੀ ਮੱਥੇ ਤੇ ਵੱਟ ਸ਼ੁਰੂ ਹੋ ਗਏ ਔਰ ਸੁਹਾਬ ਇਹ ਵੀ ਲਾ ਲੈਣਾ ਵੀ ਇਹ ਹੁਣ ਪਾਣੀ ਪਿਲਾਈਏ ਇਹਨੂੰ ਤੇ ਨਿਕਲੇ ਬਸ ਜਿੰਨੀ ਜਲਦੀ ਬਾਹਰੋਂ ਬਾਹਰ ਹੀ ਕਿਸੇ ਤਰ੍ਹਾਂ ਹੋ ਗੱਲ ਨਹੀਂ ਸਮਝ। ਅੱਜ ਕੱਲ ਹਾਲਾਤ ਸਾਡੇ ਤੇ ਉਹ ਬਰਾਤਾਂ ਮਾਸ਼ਾਅੱਲਾ ਜਿਹੜਾ ਹੈ ਉਦੋਂ ਲੋਕਾਂ ਦੇਖ ਲਓ ਤੁਸੀਂ, ਉਹ ਵਕਤ ਦੇਖ ਲਓ ਤੇ ਦੇਸੀ ਘਿਓ ਖਿਲਾਣੇ, ਦੇਸੀ ਖੁਰਾਕ ਸਾਰੇ ਹਾਂਜੀ ਦੇਸੀ ਘਿਓ ਦੇ ਹਲਵੇ ਬਜ਼ੁਰਗਾਂ ਕੋਲ ਸੁਣੀ ਹੈ। ਸਹੀ। ਬਾਕੀ ਹੁਣ ਤਾਂ ਜਿਹੜਾ ਹੈ ਜੀ ਕੋਈ
ਮਾਹੌਲ ਬਦਲ ਗਿਆ ਬੜਾ। ਉਹ ਵਕਤ ਆਸਾਨ ਨਹੀਂ, ਉਹ ਵਕਤ ਬੜੇ ਆਸਾਨ ਸੀ, ਮੁਹੱਬਤਾਂ ਵਾਲੇ ਵਕਤ ਸੀ। ਹੁਣ ਮੁਹੱਬਤ ਦੀ ਤਾਂ ਕਮੀ ਹੈ, ਤੇ ਹੋਰ ਹੈ ਤਾਂ ਕਮੀ ਕੋਈ ਵੀ ਨਹੀਂ, ਸਿਰਫ ਮੁਹੱਬਤ ਦੀ ਕਮੀ ਅਸੀਂ ਤਾਂ ਜੋ ਦੇਖਿਆ।